अस्सलाम वालेकुम की हाल ने उम्मीद है कि ਤੁਸੀਂ ਸਾਰੇ ਖੈਰ ਖਰੀਦ ਨਾਲ ਹੋਗੇ ਸਿਹਤ ਵੀ ਠੀਕ ਹੋ ਬਿਲਕੁਲ ਫਿਟ ਫਾਟ ਹੋ ਲੋ ਜੀ ਮੈਂ ਕਿਹਾ ਭੈਣਾ ਭਰਾਵਾਂ ਦਾ ਹਾਲ ਚਾਲ ਪੁੱਛ ਲਈਏ ਤੁਸੀਂ ਤੇ ਚਲੋ ਮੇਰਾ नहीं ਪੁੱਛਦੇ मैं ही पूछ लवां सब ठीक हो फिट फाट हो अगर आप लोग मेरे YouTube चैनल के ऊपर नए हैं चैनल को सब्सक्राइब करें वीडियो को लाइक शेयर कमेंट करें और बेल आइकन को प्रेस करना नहीं भूलना बेल आइकन को प्रेस करना क्योंकि ਤੁਹਾਨੂੰ हर आने वाले नवे व्लॉग ਦਾ नोटिफिकेशन मिलता रहेगा तो चलिए शुरू करते हैं ਅਲਹਮਦੁਲਿਲਾ ਨਾਸ਼ਤਾ ਵਗੈਰਾ ਕਰ ਲਿਆ ਲੋ ਜੀ ਤੁਹਾਡਾ ਭਰਾ ਅੱਜ ਉੱਠਿਆ ਸੀ ਮੈਂ ਕਿਹਾ ਰੂਟੀਨ ਚੇਂਜ ਕਰ ਦੇਣੀ ਨੇ ਤੇ ਅੱਜ ਤੁਹਾਡਾ ਭਰਾ ਉੱਠਿਆ ਸਵੇਰ 10 ਵਜੇ ਦਾ ਤੇ ਹੁਣ 1:30 ਵਜੇ ਦਾ ਟਾਈਮ ਹੋ ਗਿਆ ਠੀਕ ਹੈ ਮੈਂ ਕਿਹਾ ਵਲੌਗ ਸ਼ੁਰੂ ਕਰ ਲਿਓ ਯਾਰ ਨਾਸ਼ਤਾ ਵਗੈਰਾ ਕਰਕੇ ਆਪਾਂ ਹੋ ਗਏ ਸੀ ਫ੍ਰੀ ਚਾਹ ਪੀ ਕੇ ਬੇਬੇ ਨੇ ਜਿਹੜਾ ਨਾ 2-2 ਕੱਪ ਚਾਹ ਦੇ ਪੀ ਕੇ 2 ਕੱਪ ਰੱਖੇ ਹੋਏ ਨੇ 2 ਕੱਪ ਰੱਖਦੇ ਉਹਨਾਂ ਨੇ ਇੱਕ ਕੱਪ ਸੱਜੇ ਨਾਲ ਤੇ ਇੱਕ ਹੱਥ ਖੱਬੇ ਨਾਲ ਠੀਕ ਹੈ ਦੋਨਾਂ ਹੱਥਾਂ ਨਾਲ 2-2 ਕੱਪ ਵੇਖੋ ਹੁਣ ਇੰਨੀ ਕੁ ਖਾ ਪੀ ਲੈਣਾ ਹੁਣ ਵੇਖੋ ਇੱਥੋਂ ਤੱਕ ਆਇਆ ਹੁਣ ਵਾਸੀਆਂ ਆਈ ਜਾ ਰਹੀਆਂ ਨੇ ਨੀਂਦਾਂ ਆ ਜਾ ਰਹੀ ਵੇਖੋ ਕਦੀ ਮੂੰਹ ਨੂੰ ਗੋਲ-ਮੋਲ ਕਰੀ ਜਾ ਰਹੇ ਨੇ ਸੋਹਣੀਓ ਕਦੀ ਹੱਸ ਵੀ ਲਿਆ ਕਰੋ ਹਰ ਵੇਲੇ ਮੂੰਹ ਚੜਾਈ ਰੱਖਦੇ ਨੇ ਨੱਕ ਨੂੰ ਕਿਵੇਂ ਟਿੱਬਾ ਜਿਹਾ ਬਣਾਇਆ ਪਿਆ ਡੱਡੂ ਦੀ ਤਰ੍ਹਾਂ ਪਿਆਲੀ ਆਪਦੀ ਮੇਰੇ ਕੋਲ ਰੱਖ ਕੇ ਤੇ ਹੁਣ ਕਹਿੰਦਾ ਪਿਆ ਵੀ ਆ ਦੋ ਅਸਤਗਫੁਰullah ਮੇਰਾ ਕਿ ਤੋ ਕੱਪ ਮਿੱਟੀ ਦਾ ਹਾਂ ਮਿੱਟੀ ਦਾ ਆ ਕੀ ਹੈ ਪਿਆ ਆ ਸੁਗਾਤ ਆਈ ਸੁਗਾਤ ਕੀ ਆ ਗਿਆ ਬਾਂਗਾ ਵੇਲੇ ਆਏ ਹਾਏ ਲੈ ਰੋਟੀ ਖਾ ਲਈਏ ਤੇ ਹੁਣ ਸੁਗਾਤ ਆ ਗਈ ਮਾਸ਼ਾਅੱਲਾ ਕਿਧਰੋਂ ਆਈ ਹੈ ਦਵਾਨੀਆਂ ਦਾ ਬੜਾ ਗਰਮ ਕੀ ਹੈ ਖੁਸ਼ਬੂ ਤਾਂ ਸੋਹਣੀ ਹੈ ਪਤਾ ਖਾ ਕੇ ਵੇਖ ਟਿੱਕੀਆਂ ਮਜ਼ੇਦਾਰ ਮਿਰਚਾਂ ਦੇ ਦੇ ਥੋੜੀਆਂ ਮੈਂ ਤਾਂ ਬਈ ਨਾਸ਼ਤਾ ਕੀਤਾ ਤੇਜ਼ ਮਿਰਚਾਂ ਮੈਂ ਨਹੀਂ ਖਾਂਦੀ ਲਾਲ ਮਿਰਚਾਂ ਮੈਂ ਨਹੀਂ ਖਾਂਦੀ ਤੇ ਸਵਾਦ ਤੇ ਮੈਂ ਨਹੀਂ ਖਾਂਦੀ ਸਵਾਦੀ ਹੈਗਾ ਸਹੀ ਥੈਂਕ ਯੂ ਸੋ ਮਚ ਆਂਟੀ ਜੀ ਹਾਲ ਕਿਹਨੇ ਪੁੱਛਿਆ ਨਹੀਂ ਕਿਸੇ ਨੇ ਇਸ ਦੌਰ 'ਚ ਕੋਈ ਕਿਸੇ ਦਾ ਹਾਲ ਨਹੀਂ ਪੁੱਛਦਾ ਆਪ ਨੂੰ ਪੁੱਛਾਉਣਾ ਪੈਂਦਾ ਮੈਂ ਪੁੱਛਦਾ ਆਪ ਹੀ ਅਗਲੇ ਨੂੰ ਪੁੱਛਣਾ ਪੈਂਦਾ ਵੀ ਕੀ ਹਾਲ ਤੁਹਾਡਾ ਤੇ ਮੈਂ ਪੁੱਛਦਾ ਆਦੀ ਮਿਨੀ ਫੈਮਿਲੀ ਦਾ ਇਹ ਅਗਲੇ ਨੂੰ ਫੋਨ ਕਰਕੇ ਕਹਿੰਦਾ ਤੁਸੀਂ ਸਾਡਾ ਹਾਲ ਨਹੀਂ ਪੁੱਛਿਆ ਫਿਰ ਉਹ ਬੰਦੇ ਕਹਿੰਦੇ ਨੇ ਕੀ ਹਾਲ ਹੈ ਉਹ ਕੀ ਫਾਇਦਾ ਐਵੇਂ ਕਹੇ ਨਾ ਤੁਹਾਡਾ ਕੀ ਹਾਲ ਹੈ ਮੈਂ ਬਾਬਾ ਜੀ ਸੁੱਤਾ ਪਿਆ ਉੱਠ ਕੇ ਪੁੱਛਦਾ ਆਪਦੀ ਮਿਨੀ ਫੈਮਿਲੀ ਦਾ ਕਿਉਂ ਮੈਂ ਨਹੀਂ ਪੁੱਛਦਾ ਮੈਂ ਸਾਰਿਆਂ ਨਾਲ ਪੁੱਛਦਾ ਮੈਂ ਕਹਿੰਦਾ ਦੱਸੋ ਸੋਹਣਿਓ ਕੀ ਹਾਲ ਨੇ ਕਿੱਦਾਂ ਲੋ ਜੀ ਬੇਬੇ ਮੇਰੀ ਉਂਝ ਕਹਿੰਦੀ ਮੈਂ ਬਿਮਾਰ ਠੀਕ ਹੈ ਤੇ ਜੀ ਹੁਣ ਮੈਂ ਜਲਦੀ ਉੱਠਿਆ ਮੈਂ ਕਿਹਾ ਚਲੀਏ ਡਾਕਟਰ ਕੋਲ ਤੇ ਨਹੀਂ ਬਾਹਰ ਗਰਮੀ ਬਹੁਤ ਆ ਹੁਣ ਮੈਂ ਸੜਕਾਂ ਦੇ ਉੱਤੇ ਏਸੀ ਲਵਾਉਣਾ ਰਿਹਾ ਹੈ ਜੇ ਮੈਂ ਕਿਹਾ ਉੱਥੇ ਜਾਣੇ ਆ ਜਾ ਕੇ ਦਵਾਈ ਲੈਣ ਨਹੀਂ ਉੱਥੇ ਬਹਿਣਾ ਵੀ ਨਹੀਂ ਮੈਂ ਹੈ ਮੈਂ ਕਹਾਂ ਡਾਕਟਰ ਮੇਰੇ ਤਾਏ ਦਾ ਪੁੱਤਰ ਤੇ ਹੈ ਨਹੀਂ ਮੈਂ ਜਾਵਾਂ ਤੇ ਉੱਥੇ ਕਵੇ ਮਰੀਜ਼ਾਂ ਨੂੰ ਪਾਸੇ ਹੋ ਜਾਓ ਸੁੱਗੋ ਆ ਗਈ ਹੈ ਸੁੱਗੋ ਤੇ ਸ਼ੱਬੋ ਤੇ ਸ਼ੀਫੋ ਸੁੱਗੋ ਕਿੱਡਾ ਸੋਹਣਾ ਨਾ ਵੇ ਕਲੀਆਂ ਵਰਗਾ ਹੈ ਐ ਵੇਖੇ ਐ ਸੁੱਗੋ ਦੇ ਨਾਂ ਤੇ ਖੁਸ਼ਬੂ ਆਈ ਕਿਵੇਂ ਮੂੰਹ ਦੇ ਉੱਤੇ ਐ ਸਮਾਈਲ ਆਈਆਂ ਵੇ ਐਵੇਂ ਸੁੱਗ ਕਰਦਾ ਵੇ ਹਜੇ ਜਾਣਾ ਯਾਰ ਹਜੇ ਜਾਣਾ ਬੈਂਕ ਠੀਕ ਹੈ ਬੈਂਕ ਚਲੇ ਜਲਦੀ ਨਾਲ 3:45 ਇਸ ਤੋਂ ਪਹਿਲੇ ਕਿ ਬੈਂਕ ਬੰਦ ਹੋਵੇ ਸ਼ਾਮ ਤਾਂ ਨਹੀਂ ਹੋਈ ਦੁਪਹਿਰ ਤੋਂ ਹੋਈ ਹੈ ਲੇਕਿਨ ਇਹ ਕਿ ਮੌਸਮ ਪਤਾ ਨਹੀਂ ਬਾਹਰ ਠੰਡਾ ਹੈ ਹਵਾ ਚੱਲਦੀ ਹਲਕੀ ਜੀ ਪਤਾ ਨਹੀਂ ਠੰਡਾ ਕਿ ਨਹੀਂ ਹੈ ਲੇਕਿਨ ਇਹ ਕਿ ਮੈਂ ਤਾਂ ਏਸੀ ਤੋਂ ਨਿਕਲਿਆ ਇਸ ਵੇਲੇ ਮੈਨੂੰ ਫੀਲ ਹੋ ਰਿਹਾ ਲੇਕਿਨ ਹੁਣ ਚਲੀਏ ਜਲਦੀ ਨਾਲ ਕਿਉਂਕਿ ਇਸ ਤੋਂ ਪਹਿਲੇ ਕਿ ਬੈਂਕ ਬੰਦ ਹੋਵੇ ਬੈਂਕ ਜਾ ਕੰਮ ਕਰਨੇ ਨੇ ਯਾਰ ਚਲਿਏ ਯਾਰ ਟਾਈਮ ਨਾਲ ਬਸ ਐਵੇਂ ਬੈਠੇ ਬੰਦਾ ਲੇਟ ਹੀ ਹੋ ਜਾਂਦਾ ਪਤਾ ਨਹੀਂ ਲੱਗਦਾ ਪਾਣੀ ਨਜ਼ਰ ਨਾ ਆਈ ਜੋ ਲੋ ਜੀ ਮੈਂ ਕੋਈ ਟਰਾਊਜ਼ਰ ਵਗੈਰਾ ਲੈ ਲਈਏ ਗਰਮੀਆਂ ਵਾਸਤੇ ਚਾਚਾ ਜੀ ਕੋ ਮੈਂ ਲੈਣਾ ਹੁਣ ਇੱਧਰ ਆਏ ਹੁਣ ਦੇਖੋ ਮਿਲੇ ਤੇ ਹੈ ਨਹੀਂ ਲੇਕਿਨ ਇਹਨਾਂ ਸਾਰਿਆਂ ਦੇ ਬੈਕ ਤੇ ਜ਼ਿਪ ਇਹ ਜਿਹੜੀ ਮੈਨੂੰ ਉਲਝਣ ਕਰ ਰਹੀ ਹੈ ਮੈਂ ਕਿਹਾ ਚਾਚਾ ਜ਼ਿਪ ਤੋਂ ਬਗੈਰ ਕੱਢੋ ਕੋਈ ਅੱਛਾ ਜਿਹਾ ਟਰਾਊਜ਼ਰ ਲਿਆ ਸਰਵਿਸ ਦੀ ਦੁਕਾਨ ਤੋਂ ਵੇਖ ਲਓ ਟਰਾਊਜ਼ਰ ਮਿਲਣ ਲੱਗ ਗਿਆ ਤੇ ਚਾਚਾ ਜੀ ਨੇ ਰਹਿਤ ਮੈਨੂੰ ਕੋਈ ਨਹੀਂ ਕੀਤੀ ਸਖਤ ਰੇਟ ਲਾਇਆ ਬਾਟਾ ਲੋ ਜੀ ਮੈਂ ਕਿਹਾ ਘੜੀ ਦਾ ਪਵਾ ਲਈ ਸਹਿਲ ਚਾਚੇ ਨੇ ਕੁੱਪੀ ਚਾੜ ਕੇ ਅੱਖ ਦੇ ਉੱਤੇ ਤੇ ਇੰਜ ਖੋਲੀ ਇਹ ਮੈਂ ਕਿਹਾ ਚਾਚਾ ਪਤਾ ਨਹੀਂ ਜਿਹੜਾ ਨਾ ਦੂਰਬੀਨ 'ਚ ਲਾ ਕੇ ਸਮਾਨ ਨੂੰ ਵੇਖਣ ਲੱਗਾ ਕੋਈ ਕੌਣ ਹੈ अस्सलाम वालेकुम की हाल है जी ठीक बढ़िया भाई अद्धी रात आज किधरों आज मैं आके आया दावत वाह जी वाह क्या बात किथे दावत है ऐसे यार नुक्कड़ च जरा नहीं आया मार के वो हाँ जी नाल भी ਤੇ ਯਾਰ ਦੱਸ ਹੀ ਦਿੰਦਾ ਬੰਦਾ ਮੁੰਡਾ ਦਾਵਤ ਖਾ ਕੇ ਆ ਕੇ ਤੇ ਹੁਣ ਦੱਸਦਾ ਪਿਆ ਮੈਨੂੰ ਆਪ ਨਹੀਂ ਪਤਾ ਸੀ ਅੱਬੂ ਕਿਹਾ ਗਿਆ ਵਾ ਸ਼ਾਮ ਕੁ ਟਾਈਮ ਮਲਕਾਂ ਦੇ ਵਰੀ ਮੈਂ ਉੱਥੇ ਜਾਣਾ ਵਾ ਕਿ ਭਰ ਆਏ ਪਿੰਡਾਂ ਦੇ ਕੋਈ ਘੱਟ ਤੋਂ ਘੱਟ 15-20 ਰਚਕੇ ਉਹਨਾਂ ਨੇ ਛੱਤਾਂ ਤੇ ਆਉਣ ਲੱਗੇ ਬਾਹਰ ਸਾਰੇ ਛੱਤਾਂ ਤੇ ਭਾਏ ਬੁੜੀਆਂ ਸਾਰੀਆਂ ਵਿੱਚ ਚੱਲ ਵੀ ਲੋ ਜੀ ਸੇਵੀਆਂ ਹੋ ਗਏ ਨੇ ਫਰੈਸ਼ ਫਰੂਸ਼ ਹਾਂਜੀ ਮੈਂ ਮਸਾਂ ਕੁਲਫਾ ਹੀ ਬੜਾ ਖਾ ਲਿਆ ਮੇਰੇ ਦੰਦ ਦਰਦ ਕਰਨ ਦੈ ਨੇ ਮੁੰਡੇ ਨੂੰ ਮਠਿਆਈ ਰੱਖ ਕੇ ਦਿੱਤੀ ਮੁੰਡੇ ਨੂੰ ਮਠਿਆਈ ਤੋਂ ਇਨਕਾਰ ਕਰ ਕਿਹੜਾ ਬੰਦਾ ਜਿਹੜਾ ਮਠਿਆਈ ਤੋਂ ਇਨਕਾਰ ਕਰਦਾ ਹੈ ਕਹਿੰਦਾ ਬਾਬਾ ਜੀ ਕੁਲਫਾ ਇੰਨਾ ਖਾ ਲਓ ਮੇਰੇ ਦੰਦਾਂ ਦੇ ਵਿੱਚ ਚੀਸਾਂ ਪੈਣੀਆਂ ਮੈਨੂੰ ਇਹ ਤਾਂ ਦੱਸ ਵੀ ਸੱਚ ਵਲੀਮਾ ਕਿੰਨਾ ਰਸਪਨ ਵਲੀਮਾ ਮਲਕਾ ਦੇ ਨਹੀਂ ਉਹ ਇਮਤਿਆਜ਼ ਜਿਹੜਾ ਅੱਲਾ ਜਿਹਨੂੰ ਲਾਲੇ ਕਹਿੰਦੇ ਸੀ ਹਾਂ ਅੱਲਾ ਜਿੰਨਾ ਸਿਗਰ ਬਹੁਤ ਹੋ ਗਿਆ ਸੀ ਅੱਛਾ ਉਹਦੇ ਦੋ ਮੁੰਡੇ ਨੇ ਉਹਨੇ ਦੋਵਾਂ ਦਾ ਸਹੀ ਵਲੀਮਾ ਮੈਨੂੰ ਆਪ ਨਹੀਂ ਪਤਾ ਸੀ ਮੈਂ ਤੈਨੂੰ ਸ਼ਰਮ ਨਹੀਂ ਆਈ
ਤਾਂ ਸਾਰੀਆਂ ਮੇਰੀਆਂ ਭੈਣਾਂ ਸੀ, ਸਹੇਲੀਆਂ ਸੀ ਮੇਰੀਆਂ, ਸਾਡੇ ਤੇ ਉਹ ਮਲਕਾ ਨਹੀਂ ਆਪਾਂ ਰਹੀ ਉਹ ਕਿੱਥੇ ਸੀ? ਆ ਲੈ ਤੂੰ ਫਿਰ ਉਹ ਇੱਕ ਥਾਂ ਤੇ ਰਹਿੰਦੇ ਸੀ ਤੇ ਫਿਰ ਆਪਾਂ ਕਿੱਧਰ ਰਹਿੰਦੇ ਆ, ਉਹ ਕਿੱਧਰ ਹੁਣ ਰਹਿੰਦੇ ਨੇ? ਤੂੰ ਰਾਈਆਂ ਤੇ ਗੁੱਜਰ ਤੇਰੇ ਬੈਲੀ ਨਹੀਂ ਹੈਗੇ, ਮਲਕ ਤੇਰੇ ਬੈਲੀ ਨਹੀਂ ਹੈਗੇ, ਤੂੰ ਕਿਉਂ ਉਹਨਾਂ ਦੇ ਗਿਆ ਸੀ? ਮੈਂ ਸਾਡੀ ਚੰਗੀ ਭਲੀ ਐਡੀ ਮੈਂ ਤੇ ਉਹਦੇ ਕਹਿੰਦੇ ਗਿਆ, ਮੈਨੂੰ ਤਾਂ ਪਤਾ ਹੀ ਉਹਨਾਂ ਨੇ ਸ਼ਾਮ ਨੂੰ ਚੱਲਾ ਵਾ ਲਾਹੌਰ ਤੇ ਮੈਨੂੰ ਫੋਨ ਕੀਤਾ ਕਿ ਨਾ ਅੱਜ ਮਲੀਮਾ ਵਾ ਆਹ ਤਾਂ ਹਾਲ ਸੀ, ਤੂੰ ਹੁੰਦਾ ਇੱਥੇ ਤੇ ਮੈਨੂੰ ਵੀ ਨਾਲ ਲੈ ਜਾਂਦਾ, ਸਾਰੀਆਂ ਮੇਰੇ ਵੀ ਲੈਣ ਵਾਲੇ ਮੇਰੀ ਮਹਾਰਾਜ ਕੇ ਉਹ ਭਾਈ ਕਿੱਧਰ ਇੱਕ ਤੇ ਉਹ ਬਾਲ ਖਾ ਕੇ ਆਇਆ, ਠੀਕ ਹੈ, ਉਹ ਸਹੇਲੀਆਂ ਸੀ ਤੁਹਾਡੇ, ਤੁਹਾਨੂੰ ਉਹਨਾਂ ਨੇ ਵਿਆਹ ਤੇ ਸੱਦਿਆ। ਇੱਕ ਤੇ ਨਾ ਦੇਸੀ ਮਾਵਾਂ ਦਾ, ਇੱਕ ਤੇ ਦੇਸੀ ਮਾਈਆਂ ਜਿਹੜੀਆਂ ਨਾ, ਉਹਨਾਂ ਨੂੰ ਇਹ ਪਤਾ ਕਿ ਸੌਦੀ ਅਰਬ ਇੱਕ ਤੇ ਦੇਸੀ ਮਾਈਆਂ ਦਾ ਐ ਨਹੀਂ ਬੜਾ। ਹੁਣ ਪਤਾ ਅਗਲਾ ਡਾਇਲੋਗ ਭਲਾ ਕੀ ਹੋਣਾ ਸੀ, ਮੈਂ ਜਾਂਦੀ ਤੇ ਉਹਨਾਂ ਨੂੰ ਇੰਨਾ ਚਾਹ ਚੜਨਾ ਸੀ ਨਾ, ਉਹਨਾਂ ਨੇ ਉਹ ਚਾਹ, ਉਹਨਾਂ ਨੇ ਬੁੱਲਾਂ ਤੇ ਚਾਹ ਵਿਖਾਉਣਾ ਸੀ, ਦਿਲੋਂ ਉਹਨਾਂ ਨੂੰ ਪਤਾ ਕਿੰਨਾ ਹੋਣਾ ਸੀ, ਇੱਕ ਬੰਦਾ ਵੱਧ ਗਿਆ 3000 ਰੁਪਇਆ ਠੋਕ ਗਿਆ ਉਹ ਨਾਸਾਂ ਫਲਾ ਕੇ ਗੱਲਾਂ ਨੇ, ਸਾਡੀਆਂ ਨਹੀਂ ਗੱਲਾਂ। ਉਹ ਜਦੋਂ ਸਾਡੇ ਕੋਈ ਆਉਂਦਾ ਅਸੀਂ ਕਹਿੰਦੇ ਆ, ਤੇ ਜਦੋਂ ਆਪਾਂ ਕਿਸੇ ਦੇ ਜਾਵਾਂਗੇ ਅਗਲੇ ਨਾ ਆਖੂਗਾ ਵਾਹ ਜੀ ਵਾਹ। ਰੋਟੀ ਅੱਗੇ ਥੋੜ ਗਈ ਸੀ। ਤੇ ਤੁਸੀਂ ਮਾਸ਼ਾਅੱਲਾ 6 ਬੰਦੇ ਤੇ ਘੱਟ ਜਾਣੀ ਸੀਗੀ, ਆ ਵੇਖੋ ਇੰਜ ਗੋਲਮੋਲ ਕਰਨਾ ਸੀ ਕੰਮ, ਜਾਣਦੀਆਂ ਗੱਲਾਂ ਅੱਗੋਂ ਨਾਕੀਆਂ ਚਲਾ ਕੇ 6 ਬੰਦੇ ਤੇ ਇੰਜ ਜਾਣੀ ਸੀ ਇੱਕ ਵਾਰੀ, ਐਡੀ ਗੱਲ ਵੀ ਨਹੀਂ ਇੱਕ ਵਾਰੀ ਜਾਣੀ ਸੀ ਡਰਮ ਐਡੀ ਗੱਲ ਨਹੀਂ ਇੰਜ ਜਾਂਦੀ ਏ। ਇਹ ਗੱਲ ਨਾ ਤੁਸੀਂ ਕਰੋ, ਮੈਂ ਜਾਂਦੀ ਨਾ ਤੇ ਉਹਨਾਂ ਨੇ ਮੈਨੂੰ ਤਲੀਆਂ ਤੇ ਚੁੱਕ ਲੈਣਾ ਸੀ। ਤਲੀਆਂ ਤੇ ਕਰੇਨ ਤੇ ਨਹੀਂ ਚੱਕੀਆਂ ਨਹੀਂ, ਤਲੀਆਂ ਤੇ ਚੱਕਣਾ ਸੀ। ਕੋਈ ਕਰਨ ਵਾਲੀ ਗੱਲ ਕਰੀ ਦੀ ਹੁੰਦੀ ਕਿ ਮੈਨੂੰ ਇਹਨਾਂ ਤਲੀਆਂ ਤੇ ਚੱਕਣ ਦਾ ਮਤਲਬ ਇਹ ਹੈ, ਉਹਨਾਂ ਨੇ ਕਿਹਾ ਸੀ ਭੈਣੇ ਪੁੱਤਰ ਪੀੜਾ, ਭੈਣੇ ਕੁਲਫਾ ਖਾ ਲਾ, ਭੈਣੇ ਬਰੋਸਟ ਖਾ ਲਾ, ਭੈਣੇ ਕਬਾਬ ਖਾ ਲਾ, ਤੇ ਮੇਰੇ ਕੋ ਖਾਦਾ ਕਬਾਬ ਤੇ ਆਈ ਕੋਈ ਨਹੀਂ ਅੱਗੇ ਪਿੱਛੇ ਜਿਵੇਂ ਉਹਨਾਂ ਦਾ ਸਾਰਾ ਕੁਝ ਥੁੜ ਗਿਆ ਨਾ, ਉਹਨਾਂ ਨੇ ਕਹਿਣਾ ਸੀ ਭੈਣੇ ਹੱਡੀਆਂ ਖਾ ਲਾ, ਭੈਣੇ ਭਾਂਡੇ ਪੂੰਝ ਲਾ। ਜਵਾਬ ਤੇ ਹੈ ਨਹੀਂ ਸੀ। ਆ ਲੈ ਸੁਣ ਲਾ, ਜੋ ਕੁਝ ਵੀ ਸੀ ਉਹਨਾਂ ਨੇ ਕਹਿਣਾ ਸੀ ਨਾ ਖਾ ਲਓ। ਉਹਨਾਂ ਨੇ ਇਹੀ ਗੱਲ ਕਹਿਣਾ ਸੀ ਭੈਣੇ ਭਾਂਡੇ ਧੋ ਲਾ, ਭੈਣੇ ਪਲੇਟਾਂ ਛੱਡ ਲਾ, ਭੈਣੇ ਹੱਡੀਆਂ ਚੂਸ ਲਾ। ਵੱਡਾ ਹੋਟਲ ਕਰਾਇਆ ਸੀ ਉਹਨਾਂ ਨੇ, ਭਾਂਡੇ ਧੋਣ ਲਈ ਕਰਾਇਆ ਸੀ। ਉਹਨਾਂ ਦੀ ਹਾਲ ਸੀ। ਜਾਵੇ ਪਰ ਇੱਕ ਵਾਰੀ ਈਦ ਸੀ, ਮੈਂ ਗਈ ਉਹਨਾਂ ਦੇ ਘਰ, ਕੁਰਬਾਨੀ ਸੀ ਤੇ ਮੈਂ ਗਈ ਗੋਸ਼ਤ ਦੇਣ, ਤੇ ਮੈਂ ਗੋਸ਼ਤ ਦੇਣ ਗਈ ਤੇ ਉਹ ਵੇਖ ਕੇ ਨਾ ਮੈਨੂੰ ਤੇ ਸਾਰੀਆਂ ਬੈਠੀਆਂ ਸੀ ਤੇ ਉੱਠ ਕੇ ਖੜੋ ਗਈਆਂ। ਉਹਨਾਂ ਨੇ ਕੁਰਬਾਨੀ ਪਤਾ ਕੀ ਨਹੀਂ ਕੀਤੀ? ਕਹਿੰਦੀਆਂ, ਉਹਨਾਂ ਨੇ ਕੁਰਬਾਨੀ ਨਹੀਂ ਸੀ ਕੀਤੀ। ਪਤਾ ਕੀ ਕਹਿੰਦੀਆਂ ਸੱਚੀ ਬਾਜੀ ਅਸੀਂ ਤੈਨੂੰ ਬੜੇ ਸਾਲਾਂ ਬਾਅਦ ਵੇਖਿਆ ਏ ਤੇ ਤੂੰ ਅੰਗੂਠੀਆਂ ਕਿੰਨੀਆਂ ਸੋਹਣੀਆਂ ਪਾਈਆਂ, ਤੇ ਉਹਨਾਂ ਨੇ ਮੇਰਾ ਨਾਂ ਰੱਖ ਲਿਆ ਵੱਡੀਆਂ ਅੰਗੂਠੀਆਂ ਵਾਲੀ। ਤੇ ਤੁਸੀਂ ਉਹਨੂੰ ਦੱਸ ਦੇਣਾ ਸੀ ਨਾ, ਸਾਰੇ ਆਰਟੀਫੀਸ਼ੀਅਲ ਪਾਈਆਂ, ਮੈਂ ਮੰਗ ਕੇ ਪਾ ਕੇ ਆਈ ਹਾਂ। ਹਾਏ ਕਦੋਂ ਮੈਂ ਮੰਗ ਕੇ ਪਾਈ? ਬਸ ਕਰੋ, ਮੈਂ ਜਾਣਦਾ ਤੁਹਾਡੀਆਂ ਸਾਰੀਆਂ ਰਮਜ਼ਾਨ ਨੂੰ, ਬਸ ਕਰੋ। ਨਹੀਂ ਮੇਰੀ ਇਹ ਵੇਖ ਇਨਸਲਟ ਕੀਤੀ ਜਾਂਦਾ ਲੈ ਇਨਸਲਟ ਮੈਂ ਕਿਹੜੀ ਕਰਨ ਡਿਆ ਹੈ? ਜੇ ਤੁਸੀਂ ਉਹਨੂੰ ਦੱਸ ਦਿੰਦੇ ਨਾ ਕਿ ਇਹ ਜਿੰਨੇ ਮੈਂ ਮੁੰਦਰੀਆਂ ਮਾਂਦਰੀਆਂ ਪਾਈਆਂ ਨੇ, ਠੀਕ ਹੈ, ਮੇਰੀ ਬੇਬੇ ਦੀਆਂ ਨੇ, ਈਦ ਦੇ ਉੱਤੇ ਜਦੋਂ ਘਰੇ ਉਹਨਾਂ ਦੀ ਨਾਨੀ ਦਾ ਜਿਹੜਾ ਸ਼ਾਇਦ ਚੁੱਕ ਕੇ ਪਾ ਲੈਣੀ, ਪਾ ਕੇ ਹੈ, ਤੇ ਫਿਰ ਸਹੇਲੀਆਂ ਨੂੰ ਵਿਖਾ, ਆ ਵਿਖਾ, ਤੇ ਉਹ ਬਸ ਉਹੀ ਉਹ ਕੁੜੀਆਂ ਦੇ ਜਿਹੜੇ ਹੁੰਦੇ ਨੇ ਬੁਰੀ, ਤੇ ਮਾਂ ਨਹੀਂ ਸੀ, ਤੇ ਮਾਂ ਦਾ ਸੀ ਨਾ, ਉਹ ਤੁਹਾਡਾ ਤੇ ਨਾ ਹੋਇਆ ਹੈ। ਮੈਂ ਇੱਦੇ ਸੁਦੇ ਪਏ ਤੇ ਮੈਨੂੰ ਛਾਪਾਂ ਵਾਲੀ ਕਹਿੰਦੇ ਆਪਦੇ ਹੀ ਬਣਾ ਕੇ, ਬਸ ਇੱਕ ਤੇ ਆਪਦੀ ਫੂਕਾ ਫਾਕੀ ਜਿਹੜੀ ਨਾ, ਉਹ ਨਹੀਂ ਬੁੜੀਆਂ ਦੀ ਜਾਂਦੀ, ਬੁੜੀਆਂ ਨਾਨੀ ਤੇਰੀ ਨਾ ਜਿਹੜੀ ਸਿਰ ਨੂੰ ਪਿੰਨਾਂ ਨਹੀਂ ਲੱਗਦੀਆਂ ਸੀ, ਹਾਂਜੀ, ਉਹ ਕੁੜੀਆਂ ਹੁਣ ਪਿੱਤਲ ਦੀਆਂ ਤੇ ਲੋਹੇ ਦੀਆਂ ਲਾਉਂਦੀਆਂ, ਮੇਰੀ ਮਾਂ ਦੀਆਂ ਚਾਂਦੀ ਦੀਆਂ ਸੀ। ਤੇ ਉਹ ਮਾਂ ਦੀਆਂ ਸੀ ਨਾ, ਤੁਹਾਡੀਆਂ ਤੇ ਨਹੀਂ ਮੈਂ ਸੀ, ਵੀ ਲਾਉਂਦੀ ਹੁੰਦੀ ਸੀ। ਤੇ ਉਹ ਮਾਂ ਦੀਆਂ ਚੁੱਕ ਕੇ ਲਾਉਂਦੇ ਸੀ ਨਾ, ਆਪਣੀਆਂ ਤੇ ਨਹੀਂ ਸੀ। ਮਾਂ ਦੀਆਂ ਲਾਉਂਦੀ ਸੀ। ਹਾਂ ਤੇ ਫਿਰ ਇੰਜ ਕਰੋ ਨਾ, ਮੇਰੀ ਮਾਂ ਦੀਆਂ ਸੀ, ਤੁਹਾਡੀਆਂ ਤੇ ਨਹੀਂ ਸੀ ਨਾ। ਇੱਕ ਤੇ ਫੂਕਾ ਫਾਕੀ ਨਹੀਂ ਜਾਣੀ, ਬਸ ਇਹ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਾਡੇ ਰਿਹਾ ਗਏ ਤੁਸੀਂ ਤਾਂ ਇਦਾਂ ਕਰਨਾ, ਜਾ ਪਰੇ ਅਸੀਂ ਕਿਉਂ ਛੱਡਣਾ ਹੈ ਵਿਸ਼ੇ ਵੀ। ਜਾ ਮੈਨੂੰ ਤੁਸੀਂ ਵਿਆਹ ਤੇ ਨਹੀਂ ਲੈ ਕੇ ਗਏ, ਕੱਲੇ ਗਏ। ਨਹੀਂ ਹੁਣ ਵੈਸੇ ਉੱਤੇ ਕੋਈ ਨਾ ਕੁਝ ਬਚਿਆ ਨਾ ਵਾ। ਉਹਨੂੰ ਬਚਿਆ ਨੂੰ ਮੈਂ ਨਹੀਂ ਕੁਛ ਬਚਣ, ਮੈਨੂੰ ਕੋਈ ਫੜਿਆ ਨਹੀਂ ਕੀ ਲਿਆ ਕੇ ਦਿਓ, ਕੈਸ ਖੁਸ਼ੀ ਚ ਐਸੇ ਖੁਸ਼ੀ ਤੁਸੀਂ ਪਹਿਲਾਂ ਲੜੀ ਐ ਨਹੀਂ ਕਰੀਦਾ ਹੁੰਦਾ। ਜੋ ਘਰੇ ਪਿਆ ਹੋਵੇ ਨਾ, ਅੱਲਾ ਦਾ ਸ਼ੁਕਰ ਅਦਾ ਕਰਕੇ ਨਾ ਖਾ ਲੈਣਾ ਚਾਹੀਦਾ, ਰੁੱਕੀ ਸੁੱਕੀ ਨਾਲ ਗੁਜ਼ਾਰਾ ਕਰਨਾ ਚਾਹੀਦਾ, ਠੀਕ ਹੈ। ਰੋਟੀ ਪਈ ਹੈ ਕਿ ਦੁਪਹਿਰ ਵਾਲੀ ਹੈ, ਤੇ ਵਿੱਚ ਉਹ ਜਿਹੜੀ ਦਾ ਸਾਲਣ ਪਿਆ ਪਰਸੋਂ ਵਾਲਾ, ਉਹਨੂੰ ਗਰਮ ਕਰੋ। ਉਧਰ ਤੂੰ ਖਾ ਤੇ ਨਾ ਖਾ, ਮੈਂ ਨਹੀਂ ਖਾਣਾ। ਕੀ ਮਤਲਬ ਮੈਂ ਨਹੀਂ ਖਾਂਦੀ, ਜਿਹੜਾ ਪਿਆ ਕਰੇ ਉਹੀ ਖਾਓ ਚੁੱਪ ਕਰਕੇ, ਤੇ ਕੋਈ ਕੁਲਫਾ ਕਲਫਾ ਨਹੀਂ ਹੋਣਾ, ਠੀਕ ਹੈ। ਮੈਂ ਹੁਣ ਕਬਾਬ ਖਾਣੇ, ਟਿੱਕੇ ਖਾਣੇ, ਨਾ ਕੁਲਫਾ ਖਾਣਾ, ਨਾ ਲਿਆ ਕੇ ਦਿੱਤਾ ਤਾਂ ਮੈਂ ਖਾਣਾ ਹੀ ਕੁਛ ਨਹੀਂ। ਬੂਹਾ ਬੰਦ ਕਰ ਲੈਣਾ, 3 ਦਿਨ ਖੋਲਣਾ, ਕੁਝ ਤੋਂ ਲਿਆਉਂਗੇ ਤਾਂ ਖੋਲੂਗੇ ਨਹੀਂ ਮੇਰੀ ਗੱਲ ਸੁਣੋ, ਇੱਕ ਜੋ ਸ਼ੈ ਘਰੇ ਪੱਕੀ ਹੋਵੇ, ਜੋ ਪਈ ਹੋਵੇ, ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ, ਠੀਕ ਹੈ। ਜੇ ਉਹ ਬਾਲ ਵਿਆਹ ਤੋਂ ਖਾ ਆਇਆ ਹੈ, ਤੇ ਹੁਣ ਤੁਹਾਨੂੰ ਕਾਹਦਾ ਵੀ ਨਹੀਂ ਹੋਣਾ। ਐਹੋ ਨਾ ਇੱਕ ਦਿਨ ਰੁੱਸ ਕੇ ਨਾ ਅੰਦਰ ਕੁੰਡੀ ਲਾ ਕੇ ਤੇ ਪੈ ਗਿਆ, ਮੈਂ ਨਹੀਂ ਕੁਛ ਐ ਚੁਕਾਣੀ, ਤੇ ਦੁਪਹਿਰ ਲੰਘ ਸ਼ਾਮ ਲੰਘ ਕੁੰਡੀ ਲਾਈ ਉਹਨੇ ਅੰਦਰ, ਤੇ ਸਾਰੇ ਸੌਂ ਗਏ। ਰਾਤ ਨੂੰ ਨਾ ਕੋਈ 12 ਵਜੇ ਤੇ ਕਿਚਨ ਜਾ ਕੇ ਨਾ ਆਪੇ ਹੀ ਸਾਲਨ ਗਰਮ ਕੀਤਾ, ਐਡਾ ਹੋਏ ਸਾਲਨ ਸੀ ਡੋਂਗੇ ਦਾ ਭਰ ਕੇ, ਕੋਈ 4 ਰੋਟੀਆਂ ਖਾ ਗਿਆ ਆਪੇ ਹੀ। ਤੇ ਇਹੀ ਤੁਸੀਂ ਕਰਨਾ, ਇਹੀ ਤੁਸੀਂ ਕਰਨਾ।
ਜਿਹੜਾ ਪਿਆ ਨਾ ਅੱਲਾ ਦਾ ਸ਼ੁਕਰ ਅਦਾ ਕਰੋ ਤੇ ਖਾ ਲਓ। ਇੰਜ ਇੰਨਾ ਸ਼ੁਕਰ ਨਹੀਂ ਹੋਈਦਾ ਹੁੰਦਾ ਕਿ ਜੋ ਚੀਜ਼ ਜਿਹੜੀ ਨਹੀਂ ਇੱਕ ਚੀਜ਼ ਪਈ ਉਹ ਵੀ ਚੀਜ਼ ਮੰਗਣ ਲੱਗ ਪੈਣਾ। ਰੋਟੀਆਂ ਹੀ ਖਾਓ, ਰੋਜ਼ ਰੋਟੀਆਂ ਹੀ ਖਾਓ, ਹਰ ਵੇਲੇ ਸਵੇਰੇ ਵੀ ਰੋਟੀ, ਦੁਪਹਿਰੇ ਵੀ ਰੋਟੀ। ਅੱਗੇ ਤੈਨੂੰ ਪਤਾ ਮੈਂ ਰੋਜ਼ 3 ਟਾਈਮ ਰੋਟੀਆਂ ਖਾਣੀ, ਮੈਂ 1 ਟਾਈਮ ਰੋਟੀ ਖਾਣੀ। ਤੇ ਤੁਸੀਂ ਨਾ ਖਾਓ ਤੇ ਚੰਗੀ ਖਾ ਲਈ, ਨਹੀਂ ਤਾਂ ਨਾ ਖਾ। ਤੇ ਤੁਸੀਂ ਨਾ ਖਾਓ, ਫਿਰ ਇਹੀ ਆ ਬਾਹਰੋਂ ਤੇ ਹੋਣੀ ਕੋਈ ਨਹੀਂ। ਜੋ ਘਰੇ ਪਿਆ ਜੋ ਸਾਰਿਆਂ ਨੇ ਖਾਣਾ ਨਾ ਉਹੀ ਸ਼ੁਕਰ ਅਦਾ ਕਰਕੇ ਖਾਇਆ ਕਰੋ। ਇੰਨੇ ਬਹੁਤੇ ਚੌਂਚਲੇ ਪਾਣ ਨਾ ਤੁਸੀਂ ਖਾਇਆ ਕਰੋ। ਸਾਹਮਣੇ ਜਿਹੜਾ ਵਾ ਆਇਆ ਸ਼ਾਦੀ ਹਾਲ ਉੱਥੇ ਵੀ ਢੋਲ ਢੁਲ ਵੱਜਦਾ ਜਦੋਂ ਮੈਂ ਆਣ ਲੱਗਾ ਸੀ ਤੇ ਉੱਥੇ ਤੇ ਚੱਲ ਸੂਟ ਸਾਟ ਪਾ ਲਓ, ਤੁਹਾਨੂੰ ਉੱਥੇ ਛੱਡਿਓ ਨੇ। ਜਿੱਥੋਂ ਤੁਹਾਨੂੰ ਵਿਆਹ ਦਾ ਜਿਹੜਾ ਵਿਆਹ ਖਾਣ ਦਾ ਚਾਅ ਚੜਿਆ ਨਾ, ਤੁਹਾਨੂੰ ਉੱਥੇ ਛੱਡਿਓ ਨੇ ਸਾਹਮਣੇ। ਹਾਂ ਉਹ ਸਾਹਮਣੇ ਮਾਰਕੀ ਦੇ ਵਿੱਚ ਫੋਨ ਕਰਦੇ ਬਾਈ, ਉਹ ਅਲਜੰਨਤ ਦੇ ਵਿੱਚ ਹੈਗਾ ਕਿ ਵਿਆਹ ਜਾਣਾ। ਬਾਹਰ ਬੋਲਦਾ ਬੱਚਾ। ਨਹੀਂ ਯਾਰ ਇਹਦੇ ਚ ਕਿਹੜੀ ਗੱਲ, ਮੇਰੀ ਗੱਲ ਸੁਣੋ। ਕੁਲਫਾ ਵੀ ਉੱਥੇ ਨਾ ਬਈ, ਸਲਮਾਨ ਟਿੱਕੀਆਂ ਵੀ ਉੱਥੇ, ਕਬਾਬ ਵੀ ਉੱਥੇ, ਨਾਨ ਵੀ ਉੱਥੇ, ਬੋਤਲਾਂ ਵੀ ਉੱਥੇ ਹੋਣਗੀਆਂ, ਹਰ ਸ਼ੈ ਉੱਥੇ ਹੋਣੀ। ਲੈ ਹਰ ਸ਼ੈ ਉੱਥੇ, ਖਰਚਾ ਵੀ ਕੋਈ ਨਹੀਂ ਹੋਣਾ, ਹਰ ਸ਼ੈ ਪੱਕੀ ਪਕਾਈ ਮਜ਼ੇਦਾਰ। ਲੋਕਾਂ ਨੇ ਗੱਲ ਬਣਾਈ ਮਾਵਾਂ ਕੰਜੂਸ ਤੇ ਔਲਾਦਾਂ ਜਿਹੜੀਆਂ ਅੱਗੋਂ ਜਿਹੜੀਆਂ ਖੁੱਲੇ ਖਰਚੇ ਕਰਦੀਆਂ, ਤੇ ਸਾਡੀਆਂ ਔਲਾਦਾਂ ਜਿਹੜੀਆਂ ਐਡੀਆਂ ਕੰਜੂਸ ਤੇ ਸਾਡੇ ਦਿਲ ਏਡੇ ਖੁੱਲੇ। ਇਹ ਸਾਡੀ ਵਾਰੀ ਜਿਹੜਾ ਜ਼ਮਾਨਾ ਹੀ ਬੜਾ ਮਹਿੰਗਾਈ ਇੰਨੀ ਤੁਸੀਂ ਕਰ ਦਿੱਤੀ, ਦੇ ਕੇ ਇੱਕੋ ਪਾਰਟੀਆਂ ਨੂੰ ਵੋਟ। ਸਾਡੀ ਵਾਰੀ ਤੁਸੀਂ ਮੁਲਕ ਦਾ ਬੇੜਾ ਬਹਾਤਾ ਤੇ ਅਸੀਂ ਹੁਣ ਕੀ ਕਰੀਏ ਉੱਥੇ। ਵੈਸੇ ਨਾ ਤੁਸੀਂ ਉਹਨੂੰ ਮੈਨੂੰ ਡਕਾਰ ਹੋਣ ਆਇਆ ਵਾ। ਹੁਣ ਡਕਾਰ ਆਇਆ ਤੇ ਵਾਕਈ ਮੈਂ ਵੀ ਅੱਗੇ ਜਿਹੜੀ ਰੋਟੀ ਖਾਧੀ ਸੀ ਨਾ, ਮੈਂ ਵੀ ਸਵੇਰ ਦੀ ਰੋਟੀ ਖਾਧੀ ਸੀ, ਹਜ਼ਮ ਨਹੀਂ ਸੀ ਹੋਈ ਤੇ ਹੁਣ ਹੌਲੀ ਜਿਹੀ ਹਜ਼ਮ ਹੋਣ ਡਈ ਆ। ਸ਼ਿਵੀ ਆਪਾਂ ਬਾਹਰੋਂ ਚੱਲੀਏ, ਮੈਂ ਕਹਿੰਦਾ ਕੋਈ ਨਾ ਮਿੰਟ ਪੀ ਕੇ ਆਉਂਦੇ ਬਾਹਰ ਕੋਈ ਸ਼ੈਸ਼ੂ ਖਾ ਕੇ ਯਾਰ। ਨਹੀਂ ਅੱਜ ਮੈਂ ਤਾਂ ਬਣਾ ਕੇ ਦੇਣੀ ਫਲਾਦ ਦਾ ਸ਼ਰਬਤ, ਉਹਦੇ ਵਿੱਚ ਪਾ ਕੇ ਦੂਜਾ ਕੇ ਜਾਬੂ ਲੋਟਾ। ਨਹੀਂ ਤੁਸੀਂ ਖਾਓ, ਮੈਂ ਥੋੜੀ ਠੰਡੀ ਹਵਾ ਲਿਆ ਜਨਾਬ। ਨਹੀਂ ਜਾਬੂ ਲੋਟਾ ਪਾ ਕੇ ਦੇਣੀ, ਉਹ ਪੀਓ 2 ਗਲਾਸ ਤੇ ਬਿਲਕੁਲ ਫਰੈਸ਼ ਹੋ ਜਾਓਗੇ। ਨਹੀਂ ਜੋ ਤੁਸੀਂ ਪੀਓ, ਤੁਹਾਨੂੰ ਲੋੜ ਆ ਹੈ। ਉਹ ਇੱਕ ਐਸੀ ਖੁਰਾਕ, ਉਹ ਤੁਹਾਨੂੰ ਲੋੜ ਹੈ। ਉਹ ਤੁਸੀਂ ਡਾਈਟ ਕਰਦੇ ਜੇ ਨਾ। ਮੇਰਾ ਕੱਲ ਜਾਬੂ ਲੋਟਾ ਸਾਰਾ ਖੁੱਲ ਗਿਆ। ਮੇਰੀ ਡਾਈਟ ਕਾਦੀ? ਮੇਰਾ ਜਾਬੂ ਲੋਟਾ ਕੱਲ ਜਿੰਨਾ ਖੁੱਲ ਗਿਆ ਨਾ, ਮੈਨੂੰ ਪਤਾ। ਤੁਸੀਂ ਚੁੱਪ ਕਰ। ਤਿਆਰ ਹੋ ਮੈਨੂੰ ਲੈ ਜਾ, ਮੈਂ ਪਿੰਡ ਜਾਣਾ। ਮੈਂ ਕਿ ਮੇਰੇ ਭਰਾ ਮੇਰੇ ਵਾਰਸ ਬਣੇ ਲਿਆ ਕੇ ਦੇ। ਉਹ ਪਿੰਡ ਅੱਧੀ ਰਾਤ ਤੁਸੀਂ ਕਿੱਧਰ ਜਾਣਾ? ਚੁੱਪ ਕਰਕੇ ਬਵੋ, ਕਿਸੇ ਨੇ ਨਹੀਂ ਲੈ ਕੇ ਜਾਣਾ। ਮੈਂ ਡਰਦਾ ਮਾਰਾ ਆਪ ਨਹੀਂ ਪਿੰਡ ਗਿਆ। ਉਹ ਡਰਦਾ ਪਿੰਡ ਨਹੀਂ ਗਿਆ, ਉਹ ਇੱਥੇ ਆਇਆ ਹੈ ਤੇ ਉਹਨੂੰ ਕੀ ਕਹਿੰਦਾ ਪਿੰਡ ਲੈ ਕੇ ਚੱਲ। ਆ ਜਿਹੜੀਆਂ ਛਾਪਾਂ ਪਾਈਆਂ ਨਾ ਹੱਥਾਂ 'ਚ ਤੇ ਕੰਨਾਂ 'ਚ, ਇਹ ਲਾ ਕੇ ਦਿੱਤੀ ਜਾਓ। ਆ ਕੰਨਾਂ ਵਾਲੀਆਂ ਲਾ ਕੇ ਦਿੱਤੀ ਜਾਓ। ਧਿਆਨੀ ਰਾਤ ਚ ਰਾਹ ਖਤਰਨਾਕ ਹੈ। ਇਹ ਲੋਕੋ ਹੀ ਰਾਹ ਤੇ ਚੰਗਾ ਸਕੋ ਤੁਹਾਨੂੰ ਤਾਂ ਨਵਾਂ। ਅੱਛਾ ਜਾਣਾ? ਆਹੋ ਚੱਲ ਠੀਕ ਹੀ ਸੇਬੀ ਜਾ ਛੱਡਿਆ, ਛੱਡ ਕੇ ਵਾਪਸ ਆ ਜਾ। ਨਹੀਂ ਮੈਂ ਤਾਂ ਅੱਗੇ ਡਰਦਾ ਮੈਂ ਇੱਥੇ ਆ ਗਿਆ, ਮੈਂ ਕਿਹਾ ਰਕਸ਼ਾ ਪਲਾਜ਼ਾ। ਸਾਧ ਦੋ। ਅੱਛਾ ਚਲੋ ਕਿੱਥੇ ਰੱਖ ਰਸਕਿਆ ਕਿੱਥੇ? ਰਸਕਿਆ ਤਾਂ ਹਸਨ ਦੇ ਆ 15-20 ਰਸਕੇ ਤਿਆਰ ਹੋ ਗਏ ਉੱਥੇ ਖੜੇ ਸੀ। ਉਹ ਰਕਸ਼ੇ ਉੱਥੇ ਖਲੋਤੇ ਤੇ ਫਿਰ ਪੈਦਲ ਹੀ ਹੋ ਜਾਈ ਇੱਥੇ। ਜਾਂ ਇੱਕ ਆਪਣੇ ਹੈਗਾ ਉੱਥੇ ਇੱਕ ਰੇੜੀ ਹੁੰਦਾ ਬੰਦਾ, ਉਹਦੀ ਰੇੜੀ ਕਰਾ ਦੇਣੇ, ਤੁਹਾਨੂੰ ਇੱਕ ਨਹੀਂ ਤੇ ਹੁੰਦੀ। ਕੀ ਕਰਨੀ ਨਾ ਟੁਰ ਕੇ ਚੱਲ ਜਾਣੀ। ਟੁਰ ਕੇ ਟਾਈਮ ਬਹੁਤ ਲਾ ਜਾਣਾ, ਮੈਂ ਕਿ ਲੱਤਾਂ ਨਾ ਥੱਕ ਜਾ। ਮੈਂ ਟੁਰ ਕੇ ਚੱਲ ਨਹੀਂ ਉਹ ਤਾਂ ਮੈਂ ਤੁਰ ਕੇ ਜਾਵਾਂਗਾ। ਤੁਸੀਂ ਜਾਣ ਛਡਾਉਣ ਨੂੰ ਬੈਠੇ, ਸਾਡੀ ਮਾਂ ਮਰੇ ਤਾਂ ਸਾਨੂੰ ਵੇਰ ਲੱਭੇ ਤੇ ਅਸੀਂ ਮੋਜਾਂ ਮਾਰੀਏ। ਜਿਹੜੀ ਇਹ ਖਾਂਦੀ ਬੁਰਕੀ ਉਹ ਵੀ ਨਾ ਖਾਵੇ ਤੇ ਡਾਈਟ ਕਰਾਈਏ, ਇਹਨੂੰ ਭੁੱਖੀ ਮਾਰੀਏ। ਭੁੱਖੀ ਮਾਰੀ ਮੇਰਾ ਸਾਰਾ ਕੁਝ ਖਾ ਕੇ ਮਰ। ਡੈਟ ਕੀ ਕਰਾਈ? ਨਹੀਂ ਤੁਹਾਨੂੰ ਕਿੰਨੇ ਕਿਹਾ ਡਾਈਟ ਕਰੋ। ਸਵੇਰੇ ਤੁਸੀਂ ਆਪ ਤੁਹਾਨੂੰ ਚਾਹ ਉੱਠਦੇ ਆਂਡੇ ਬ੍ਰੈਡ ਖਾਂਦੇ। ਸਵੇਰੇ ਇੱਕ ਆਂਡਾ ਤੇ ਇੱਕ ਰੋਟੀ, ਡਬਲ ਰੋਟੀ ਖਾਦੀ, ਆਂਡਾ ਖਾਦਾ, ਚਾਹ ਦਾ ਕੱਪ ਪੀਤਾ, ਸਾਰੀ ਦਿਹਾੜੀ ਕੁਛ ਨਹੀਂ ਖਾਦਾ ਤੇ ਹੁਣ ਕਹਿੰਦਾ ਵੀ ਤੂੰ ਕੁਛ। ਅਜੇ ਹੁਣ ਤੇ ਚਾਹ ਪੀਤੀ ਉਪਾ ਨੇ। ਆ ਵੇਖੋ ਬਾਲ ਦੇ ਸਾਹਮਣੇ ਚਾਹ ਪੀਤੀ। ਤੂੰ ਚਾਹ ਹੀ ਪੀਤੀ ਨਾ। ਜਿਹੜੀ ਨਾਲ ਮਠਿਆਈ ਖਾਦੀ ਉਹ ਕਿੱਧਰ ਗਈ? ਮਠਿਆਈ ਨਾਲ ਭੁੱਖ ਲੱਥਦੀ। ਲੋ ਇੱਕ ਤੇ ਨਾ ਆ ਬੁੱਢੀ ਸਮਝੋ ਬਾਹਰ ਹੋਈ ਖਲੋਤੀ, ਇਹ ਬੁੱਢੀ ਨੇ ਦਿਮਾਗ ਫੇਲ ਕਰ ਦੇਣਾ ਐਸੇ। ਵੇਖ ਨਾਲੇ ਹੁਣ ਪਤਾ ਨਹੀਂ ਰੋਂਦੀ ਆ ਕਿ ਹੱਸਦੀ ਆ। ਜੇ ਮੈਂ ਕਹਤਾ ਨਾ ਹੱਸਦੀ ਪਈ ਆ ਤੇ ਰੋਣਾ ਸ਼ੁਰੂ ਹੋ ਜਾਣਾ, ਜੇ ਮੈਂ ਕਹਤਾ ਰੋਣ ਡਈ ਆ ਤੇ ਹੱਸਣਾ ਸ਼ੁਰੂ ਹੋ ਜਾਣਾ। ਇਹ ਬੁੱਢੀ ਨਾ ਦਿਮਾਗ ਤੋਂ ਬਾਹਰ ਆ। ਮਤਲਬ ਕੋਈ ਨਹੀਂ, ਇਹ ਗੁੱਸੇ 'ਚ ਹੱਸ ਪੈਂਦੀ ਆ, ਹਾਸੇ 'ਚ ਰੋ ਪੈਂਦੀ ਆ। ਠੀਕ ਹੈ, ਇਹ ਸਮਝੋ ਬਾਹਰ। ਕਮਲੀ ਜੋ ਵਾਕਈ ਦਿਮਾਗ ਮੈਨੂੰ ਲੱਗਦਾ ਵੇਲੀ ਹੋ ਗਈ ਦਿਮਾਗ ਤੋਂ। ਮੈਨੂੰ ਲੱਗਦਾ ਇਤਨਾ ਨਾ ਥੋੜਾ ਮੈਂਟਲ ਹੋ ਗਈ ਹੈ। ਅਸੀਂ ਤੇ ਨਹੀਂ ਕਿਹਾ ਮੈਂਟਲ, ਹੁਣ ਆਪਣੇ ਆਪ ਕਹੀ ਜਾਓ ਤੁਸੀਂ, ਵੱਖਰੀ ਗੱਲ ਆ। ਅਸੀਂ ਤੇ ਐਵੇਂ ਦਾ ਕੁਝ ਨਹੀਂ ਆਖਿਆ। ਸਿੰਦਰ ਪਾਗਲਖਾਨੇ ਜਮਾ ਕਰਾਇਓ, ਜਹਾਜ਼ ਸ਼ੇਰ ਬੰਨਿਆ। ਹਾਜੀ ਸ਼ੇਰ? ਹਾਜੀ ਸ਼ੇਰ ਉੱਥੇ ਕੀ ਹੁੰਦਾ? ਬੰਨਿਆ ਉੱਥੇ ਕਮਲੇ ਸੇ। ਹਾਜੀ ਸ਼ੇਰ ਹੈ ਇੱਕ ਨਾ ਉਧਰ ਬਹਾਵਲਪੁਰ ਵਾਲੇ ਪਾਸੇ। ਅੱਛਾ ਨਹੀਂ ਹੋਰ ਵੀ ਹੈ 3-4। ਉਹ ਨਹੀਂ ਇੱਧਰਲੇ ਪਾਸੇ ਹੈ। ਉੱਥੇ ਨਾ ਇੱਕ ਤੇ ਬੂਟਾ ਵਾ, ਉਹਦੇ ਵਿੱਚ ਇੰਜ ਸਰਾਖ ਆ, ਉਹਦੇ ਚ ਲੰਘੋ ਤੇ ਬੰਦਾ ਜੰਨਤੀ ਹੋ ਜਾਂਦਾ। ਅੱਛਾ ਹਾਂ ਇਹ ਜਿਹੜੀ ਆਪਣੀ ਆ ਖਾਤੂਨ ਬੈਠੀ ਨਾ, ਆ ਖਾਤੂਨ ਦਾ ਪੂਰਾ ਯਕੀਨ ਉਹਦੇ ਤੇ, ਕਹਿੰਦੀ ਮੈਂ ਉੱਥੋਂ ਦੀ ਲੰਘੀ ਆ ਤੇ ਮੈਂ ਪੱਕੀ ਜੰਨਤੀ ਆ। ਉਸ ਤੋਂ ਬਾਅਦ ਜਿਹੜਾ ਬੰਦਾ ਮੈਂਟਲੀ ਹੋ ਜਾਵੇ ਨਾ, ਉੱਥੇ ਜਾ ਕੇ ਸੰਗਲ ਪਾ ਕੇ ਉਹਦੇ ਨਾਲ ਬੰਨਿਆ ਤੇ ਗਰਮੀ ਦੇ ਵਿੱਚ ਉਹ ਨਾ ਬੰਦਾ ਇੰਨੀ ਜਗ੍ਹਾ ਤੂੰ ਨਹੀਂ ਲੰਘ ਸਕਦਾ। ਵੇਖ ਇਹ ਨਾ ਆਪਾਂ ਵੇਖ ਤੇ ਇਹ ਲੰਘ ਗਿਆ ਵੇਲਾ। ਨਹੀਂ ਲੰਘ ਸਕਦਾ ਨਾ, ਉਹਦੇ ਚ 2 ਵਾਰ ਲੰਘ ਗਿਆ ਵੇਲਾ, ਹਜੇ ਵੀ ਲੰਘ ਜਾਂਦੀ। ਤੂੰ ਨਹੀਂ ਲੰਘ ਸਕਦਾ। ਮੈਂ ਕਿਉਂ ਲਾ ਸਕਦਾ? ਤੂੰ ਨਹੀਂ ਲੰਘ ਸਕਦਾ ਬਸ। ਜਿਸ ਬੰਦੇ ਦੇ ਦਿਲ ਦੇ ਅੰਦਰ ਕੁਫਰ ਹੈ ਨਾ, ਉਹ ਕਦੀ ਵੀ ਨਾ ਫਸ ਜਾਂਦਾ ਵਿੱਚ। ਆਪਾਂ ਫਸ ਜਾਣਾ ਹੀ। ਤੁਹਾਨੂੰ ਕੀ ਪਤਾ ਸਾਡੇ ਦਿਲ 'ਚ ਕੋਈ ਆਪਾਂ ਫਸ ਜਾਣਾ ਹੀ, ਉਹਨੇ ਨਹੀਂ ਫਸਣਾ। ਵੇਖ ਲਈ ਤੂੰ, ਉਹ ਸਲਿਮ ਸਮਾਰਟ ਵੇਖ ਲੈ। ਅੱਖਾਂ ਦੇ ਇਸ਼ਾਰੇ 'ਚ ਕੀਤਾ ਹੀ। ਉਹ ਕਹਿੰਦਾ ਨਾ ਕਿ ਅੱਖ ਦੇ ਇਸ਼ਾਰੇ ਨਾਲ ਪੱਟ ਲੈਣਗੇ, ਇੰਜ ਪੱਟਦੇ ਤੁਹਾਡੀਆਂ ਹੱਡੀਆਂ ਆਕੜੀਆਂ ਹੈ। ਤੇ ਮੇਰਾ ਗੋਸ਼ਤ ਜਿਹਾ ਹੈ, ਤੇ ਗੋਸ਼ਤ ਜਿਹੜਾ ਹੁੰਦਾ ਨੇ ਵੇਖੋ ਨਾ, ਕਹਿੰਦੇ ਨੇ ਕਿ ਉਹ ਜਿਹੜਾ ਪਾਣੀ ਜਿਹੜੀ ਹੁੰਦਾ ਪਧੂਰੂ ਜਿਹਾ ਨਾ, ਉਹ ਨਹੀਂ ਮੱਛੀ ਵਾਂਗੂ ਤੇ ਲੱਗੇ। ਮੈਂ ਉਹ
ਮੈਂ ਅੱਜ ਤਿਲਕ ਕੇ ਨਾਮ ਗਿਆ ਇਹ ਉਹ ਬੁੱਢੀ ਆ ਜਿਹੜੀ ਆਪ ਦੇ ਮੂੰਹ ਆਪ ਮੀਆਂ ਮਿੱਠੂ ਹੁੰਦੀ। ਮੈਂ ਮੀਆਂ ਮਿੱਠੂ ਨਹੀਂ ਹਾਂ। ਮੈਂ ਮੋਟੀ ਆ ਹਾਂ। ਠੀਕ ਹੈ ਇੰਨੀ ਵੀ ਮੋਟੀ ਨਹੀਂ 2-4 ਕਿਲੋ ਵੱਧ ਮੋਟੀ ਕਿੱਥੋਂ ਕਲੀਆਂ ਰੰਗੀਆਂ ਮਸਾਂ ਗਿਣ ਕੇ 32 ਕਿਲੋ ਭਾਰ ਹੋਣਾ। ਬੱਲੇ ਵੇ ਐਡੀ ਨਫੀਸ ਆ ਐਡੀ ਸੋਹਣੀ ਆ ਲੋਕਾਂ ਕੋਲ ਪੁੱਛ ਕੇ ਵੇਖ ਜਿਨ੍ਹਾਂ ਦੀਆਂ ਨਜ਼ਰਾਂ ਤਰਸਦੀਆਂ ਰਹਿੰਦੀਆਂ ਵੇਖਣ ਨੂੰ ਆਏ ਹਾਏ ਆ ਜੀਏ ਖਿੱਚ ਕੇ ਵਾਹ ਵਾਹ ਵਾਹ। ਤੁਹਾਨੂੰ ਕੀ ਪਤਾ ਸਾਨੂੰ ਤਾਂ ਕੋਈ ਨਹੀਂ ਵਾਸਤੇ ਦੁਨੀਆ ਤੈਨੇ ਇਸ ਜੰਮੇ ਹੀ ਨਹੀਂ। ਜਿਨ੍ਹਾਂ ਨੂੰ ਅਸੀਂ ਚੰਗੇ ਲੱਗਦੇ ਆ ਉਹਨਾਂ ਕੋਲ ਪੁੱਛ ਕੇ ਵੇਖੋ ਆਏ ਹਾਏ 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 ਕੀ ਬਾਤ ਹੈ ਕੀ ਬਾਤ ਹੈ। ਮੈਂ ਕਹਿੰਦਾ ਅੱਖਾਂ ਦੇ ਇਸ਼ਾਰੇ ਨਾਲ ਪੱਟ ਲੈਣਗੇ ਹੈ ਵੱਲੇ ਵੀ ਵੱਲੇ। ਚੱਲ ਜੋ ਵੀ ਆ ਫਿਰ ਚੋਜਰੀ ਪਈ ਆ ਉੱਥੇ ਰੋਟੀ ਪਈ ਆ ਗਰਮ ਕਰ ਲਿਓ ਤੇ ਖਾ ਲਿਓ। ਉਹ ਜਿਹੜੀ ਤੂੰ ਖਾਣੀ ਫੇਫੜੇ ਤੂੰ ਖਾਣੇ ਲਾਲੀ ਤੂੰ ਖਾਣੀ ਆਪਾਂ ਭਾਈ ਸਲਮਾਨ ਆਪਾਂ ਚਲੀਏ ਫੁੱਫੜ ਨੇ ਆਵੇ ਪਿੱਛੇ ਕੋਈ ਨਾ ਕੋਈ ਸ਼ੈ ਖਾ ਲੇ ਆਪੇ ਯਾਰ ਖਾ ਲਈ ਭੁੱਖ ਲੱਗੀ ਤੇ ਖਾ ਮੈਂ ਲਿਆ। ਖਾਤਾ ਨਹੀਂ ਨਾ ਤੇ ਉਹ ਹੀ ਖਾਣਾ ਜਿਹੜਾ ਮੈਂ ਕਹਿ ਦਿੱਤਾ ਉਹ ਨਾ ਤੇ ਹੋਣਾ ਨਾ ਇਹਨੇ ਨਖਰੇ ਸੀ ਕਦੀ ਪਾਲੇ ਕਿਸੇ ਦੇ ਨਾ ਇਹਨੇ ਨਖਰੇ ਸਾਨੂੰ ਪਸੰਦ ਨੇ ਨਾ ਇਹਨੇ ਨਖਰੇ ਸਾਨੂੰ ਪਸੰਦ ਨੇ। ਰਾਤ ਦੇ 11 ਵਜੇ ਪੇ ਬੂਹੇ ਬਾਹਰ ਨਹੀਂ ਮੈਂ ਬਾਹਰ ਜੰਦਰਾ ਮਾਰ ਕੇ ਚੱਲਾ ਦੋਵੇਂ ਚਾਬੀਆਂ ਲੈ ਕੇ ਚੱਲਾਂ ਮੈਂ ਕੰਜ ਨਿਕਲੂਗੇ ਬਾਹਰ ਕੰਜ ਕੋਈ ਆਏਗਾ ਤਾਂ ਖੋਲੂਗੇ ਮਾਂ ਤੇ ਚੜ ਕੇ ਨਾ ਟੈਰਸ ਤੇ ਲੋਕ ਕੁੱਕਾ ਮਾਰ ਲਾ ਜੇ ਟੈਰਸ ਤੋਂ ਵੀ ਜੰਦਰਾ ਲੱਗਿਆ ਉਹ ਤੋਂ ਸ਼ੀਸ਼ੇ ਵੀ ਬੰਦ ਨੇ। ਇਹ ਜਿਹੜੀਆਂ ਕੁੱਕਾਂ ਵੱਜਣਗੀਆਂ ਨਾ ਮੈਂ ਵੇਖ ਲਾਂਗਾ। ਨਹੀਂ ਉਹ ਜਿਵੇਂ ਨਹੀਂ ਉਹ ਫਿਲਮਾਂ 'ਚ ਪਰਦੇ ਲਾ ਕੇ ਰੱਸੀ ਬੰਨ ਗਾਣੇ ਛੱਤ ਲੋਕ ਗਾ ਕੇ ਥੱਲੇ ਆ ਛੱਤ ਤੋਂ ਲਮਕਣ ਦੀ ਥਾਂ ਹੀ ਨਹੀਂ ਹੈਗੀ ਬਾਹਰ ਨੂੰ ਤੇ ਫਿਰ ਜੰਦਰੇ ਲੱਗੇ ਨੇ। ਉਹ ਚਾਬੀ ਉਹ ਵੀ ਚਾਬੀ ਆ ਵਿੱਚ ਇਹਨਾਂ ਦੇ ਹੈ। ਜੇ ਰੌਲਾ ਪਾਉਂਗੇ ਕੈਮਰੇ ਔਨ ਨੇ ਮੋਬਾਈਲ ਐਕਟਿਵ ਹੈ ਮੇਰਾ। ਨਾਲ ਠੀਕ ਗਈ ਹਾਏ ਹਾਏ ਵੇ ਫੜਾ ਵੇ ਲੋਕਾਂ ਮੈਂ ਗਈ ਜੇ ਹਾਏ ਚਾਰ ਖਾਣਾ ਚਾਰ ਉੱਥੇ 4 ਕਬੋਟੀਆਂ ਲੈ ਆਵਾਂਗੇ ਹੈ 4 ਬੋਟੀ ਦੀ ਨਾ ਸੀ 4 ਕਬੋਟੀਆਂ ਵਾਧੂ ਚਾਰ ਤੇਰਾ ਦਿਮਾਗ ਸਹੀ ਛੇਵੀ ਹਾਂਜੀ। 4 ਬੋਟੀਆਂ 300 ਰੁਪਏ ਦੀਆਂ ਤੇ ਐਵੇਂ ਦੀ ਔਰਤ 300 ਰੁਪਏ ਜ਼ਾਇਆ ਕਰਨਾ ਹੈ। ਖਾ ਖਾ ਕੇ ਅੱਗੇ ਵੇਖੋ ਢਿੱਡ ਪਟਾਕਾ ਮਾਰਨ ਨੂੰ ਆਇਆ ਹੈ ਤੇ 300 ਰੁਪਏ ਹੀ ਜ਼ਾਇਆ ਹੋਣਾ। ਅਸਤਗਫਿਰullah ਨਹੀਂ ਇਹੋ ਜਿਹੀ ਔਲਾਦ ਨਾ ਹੋਵੇ ਤੇ ਚੰਗਾ ਹੈ। ਤੇ ਤੁਹਾਡਾ ਬੰਦਾ ਨਾ ਬੇਔਲਾਦਾ ਚੰਗਾ ਹੈ ਜਿਹੜਾ ਮਾਂ ਪਿਓ ਦੀਆਂ ਬੁਰਕੀਆਂ ਗਿਣਦਾ ਹੈ। ਯਾਰ ਛੇਬੀ ਚਲਾ ਆ ਤੂੰ ਇੱਥੇ ਦਿਮਾਗ ਇੰਜ ਹੀ ਖਾਂਦੇ ਰਹਿਣਾ ਠੀਕ ਹੈ। ਇੱਥੇ ਨਹੀਂ ਕੰਮ ਆਇਆ ਚਲੀ ਅੱਲਾਹ ਬਚਾਵੇ ਇਹ ਲੋਕਾਂ ਹਲੋ ਜੀ ਬੱਲੇ ਉੱਤੇ ਬਾਲ ਲਓ ਬੇਬੇ ਨੂੰ ਜਿੰਨਾ ਕੁ ਤੰਗ ਕਰ ਲਿਆ ਨਾ ਠੀਕ ਹੈ। ਹਾਂ ਵੀ ਛੇਬੀ ਸੁਣਾ ਸਵਾਦ ਆਇਆ ਕਸੂਰ ਨਹੀਂ ਮਾਰੇ ਕਸੋਨ ਐਸੇ ਵੈਸੇ ਵੱਜਣੇ ਸੀ ਨਾ ਮੈਂ ਤੈਨੂੰ ਕਹਿੰਦਾ ਸਵਾਦ ਆ ਜਾਣਾ ਸੀ। ਲੋ ਜੀ ਬੇਬੇ ਨੂੰ ਤੰਗ ਕਰਕੇ ਇੰਤਹਾ ਕਰ ਦਿੱਤੀ। ਕਿਸੇ ਨੇ ਕਿਸੇ ਗੱਲ ਦਾ ਬੁਰਾ ਨਹੀਂ ਮਨਾਉਣਾ ਠੀਕ ਹੈ। ਸਿਰਫ ਮਜ਼ਾਕ ਕਰ ਰਹੇ ਸੀ ਸਿਰਫ ਮਜ਼ਾਕ ਕਰ ਬੇਬੇ ਨੂੰ ਟੀਜ਼ ਕਰ ਰਹੇ ਸੀ। ਇੰਜ ਇੱਕ ਵਾਰੀ ਆਈਡੀਆ ਮੈਂ ਕਿਹਾ ਬੇਬੇ ਨੂੰ ਮਾੜਾ ਤੰਗ ਕਰ ਲਈ ਬੇਬੇ ਬੜਾ ਖੁਸ਼ ਬੈਠੀ। ਬੇਬੇ ਇੰਨਾ ਤੰਗ ਹੋਈ ਵੀ ਨਹੀਂ ਉਹਨੂੰ ਪਤਾ ਉਹ ਅੱਗੋਂ ਗੁੱਸੇ 'ਚ ਹੋਰ ਉਹ ਤੇ ਬਾਲੇ ਖਾਣ ਡਿਆ ਅੱਗੋਂ ਹੈ। ਉਹ ਕਦੀ ਸੈਡ ਐਕਸਪ੍ਰੈਸ਼ਨ ਦੀ ਕਦੀ ਹੱਸੀ ਜਾਂਦੀ ਕਦੀ ਉਹਨੂੰ ਹਾਸਾ ਆਈ ਜਾਂਦਾ। ਉਹਨੂੰ ਪਤਾ ਕਿ ਐਵੇਂ ਦੀ ਕਦੀ ਹਰਕਤ ਹੋਈ ਨਹੀਂ। ਉਹਦਾ ਦਿਮਾਗ ਨਹੀਂ ਕੰਮ ਕਰਨ ਡਿਆ ਕਿ ਹੁਣ ਕੀ ਡਿਆ ਮੇਰੇ ਨਾਲ। ਕਦੀ ਹੱਸੀ ਜਾਂਦੀ ਕਦੀ ਰੋਣ ਵਾਲਾ ਐਕਸਪ੍ਰੈਸ਼ਨ ਦਿੱਤੀ ਜਾਂਦੀ ਤੇ ਬਸ ਮੈਂ ਤੈਨੂੰ ਇੱਕੋ ਹੀ ਗੱਲ ਫੇਰ ਕਹਾਂਗਾ ਸ਼ੂਗਰ ਪਈਆਂ ਨਹੀਂ ਹਾਈਏ ਤੇ ਮੇਰੇ ਜ਼ਿਹਨ 'ਚ ਹੋਰ ਬਗੈਰ ਤੇ ਮੈਂ ਕਹਿੰਦਾ ਛੇਬੀ ਸਵੇਰੇ ਕੋਈ ਪ੍ਰੈਂਕ ਕਰਦੀ ਬੇਬੇ ਨਾਲ। ਉਹ ਜਾ ਪਿਛਲੇ ਅੱਜ ਬਾਬਾ ਜੀ ਛੇਬੀ ਅੱਲਾ ਨੂੰ ਆਇਆ। ਛੇਬੀ ਆਇਆ ਸੀ ਵਿਆਹ ਤੇ ਛੇਬੀ ਹੋ ਗਿਆ ਲੇਟ ਹੁਣ 11 ਵਜੇ ਬਨੇ ਛੇਬੀ ਆ ਗਏ ਤੇ ਉਹਨੇ ਜਾਣਾ ਸਵੇਰੇ ਬੇਬੇ ਨਾਲ ਇੱਕ ਪ੍ਰੈਂਕ ਵੀ ਠੋਕ ਦੇਣਾ ਬੇਬੇ ਦੇ ਕੋਲ ਤਗੜਾ ਜਿਹਾ ਪ੍ਰੈਂਕ ਸਵੇਰੇ ਪ੍ਰੈਂਕ ਐਸਾ ਠੋਣਾ ਬੇਬੀ ਨੇ ਰੋਣਾ ਬੇਬੇ ਨੂੰ ਕੋਈ ਇਮੋਸ਼ਨਲ ਪ੍ਰੈਂਕ ਕੋਈ ਮੈਂ ਕਹਿੰਦਾ ਇਮੋਸ਼ਨਲ ਐਸਾ ਕਿ ਬੇਬੇ ਨੂੰ ਰਵਾ ਦੇਣਾ। ਪਿਛਲੀ ਵਾਰੀ ਤੁਸੀਂ ਵੇਖਿਆ ਨਾ ਸਾਰਿਆਂ ਨੇ ਕਿਵੇਂ ਪਈਆਂ ਸੀ। ਤੂੰ ਰਹਿਣ ਦੇ ਭਰਾਵਾ ਤੇਰੀਆਂ ਗੱਲਾਂ ਪਿਛਲੀ ਮੈਂ ਆ ਕੁੱਟ ਕਰਦੀ ਐ ਸਾਰੀ ਮੈਂ ਨਹੀਂ ਤੇ ਨਾਲ ਓਏ ਆ ਜਾ ਮੈਂ ਇੱਕ ਵਾਰੀ ਬੇਬੇ ਨੂੰ ਵੇਖਾਂ ਕਿਤੇ ਚੀਕਦੀ ਨਾ ਪਈ ਹੋਵੇ ਰੋਣ ਲੱਗ ਪਈ ਹੋਣੀ ਪੱਕਾ ਮੇਰੇ ਸ਼ੱਕ ਪੱਕਾ ਬੈਠ ਰਿਹਾ। ਬੇਬੇ ਕੀ ਹੋ ਗਿਆ ਕਿਉਂ ਇੰਨਾ ਇਮੋਸ਼ਨਲ ਹੋ ਖਲੋਤੇ ਸਿਰਫ ਅਸੀਂ ਮਜ਼ਾਕ ਕਰਦੇ ਪਏ ਸੀ ਠੀਕ ਹੈ ਟੀਜ਼ ਕਰਦੇ ਪਏ ਸੀ ਤੁਹਾਨੂੰ ਇੰਨਾ ਟੈਨਸ਼ਨ ਨਾ ਲਓ। ਕੰਮ ਕਰਾਦਾ ਓ ਯਾਰ ਕੀ ਹੋ ਗਿਆ ਤੁਹਾਨੂੰ ਤੰਗ ਕਰਨ ਦੇ ਸੀ ਮਾੜਾ ਹੁਣ ਬੰਦਾ ਤੰਗ ਵੀ ਨਾ ਕਰੇ। ਮੈਂ ਕਹਿੰਦਾ ਕੀ ਖਾਣਾ ਮੈਂ ਲਿਆ ਕੇ ਤੂੰ ਰਹਿਣ ਦੇ ਨਾ ਤੰਗ ਕਰੋ ਮੈਨੂੰ ਤੇ ਕੁਝ ਵੀ ਨਾ ਮੈਂ ਖਾਂਦੀ ਨਾ ਮੈਂ ਤੁਹਾਨੂੰ ਕੁਝ ਕਹਿੰਦੀ ਤੇ ਨਾ ਹੀ ਮੈਨੂੰ ਕੁਝ। ਉਹ ਨਹੀਂ ਯਾਰ ਇੰਨੀ ਕੀ ਗੱਲ ਨਾਲ ਬੰਦਾ ਕੌਣ ਗੁੱਸਾ ਕਰ ਜਾਂਦਾ ਵੀ ਮਾੜੀ ਜੀ ਗੱਲ ਤੁਹਾਨੂੰ ਮਾੜਾ ਜਿਹਾ ਤੰਗ ਕੀਤਾ ਤੁਸੀਂ ਇੰਨਾ ਗੁੱਸਾ ਕਰ ਗਏ ਜੀ। ਠੰਡਾ ਪਾਣੀ ਪਿਆਓ ਠੰਡਾ ਪਾਣੀ ਠੰਡਾ ਪਾਣੀ ਪੀਤਾ ਵਾ ਲੋ ਜਾ ਠੰਡਾ ਪਾਣੀ ਪੀਓ। ਮੈਂ ਨਹੀਂ ਪੀਣਾ ਯਾਰ ਪੀ ਲਾ ਯਾਰ ਆ ਪੀ ਲਾ ਯਾਰ ਆ ਲੈ ਸ਼ਰਬਤ ਆ ਲੈ ਆ ਸ਼ਰਬਤ ਪਾਇਆ ਵਿੱਚ ਪੀਤੇ ਮੈਂ ਸ਼ਰਬਤ। ਚੱਲ ਹੁਣ ਮੈਂ ਮੂਡ ਤੇ ਸਹੀ ਕਰ ਲਿਆ ਕਿਵੇਂ ਮੂੰਹ ਫਲਾਇਆ ਗੁੱਸਾ ਕਰਕੇ ਬਹਿ ਗਈ। ਮੈਂ ਕਿਹਾ ਬੇਬੇ ਰੋਂਦੀ ਪਈ ਹੋਣੀ ਆ। ਮੈਂ ਕਿਹਾ ਹੁਣ ਇੱਥੇ ਹੰਝੂ ਸੁੱਟ ਕੇ ਇੱਥੇ ਅੰਦਰ ਪਾਣੀ ਆਪਣਾ ਅਸੀਂ ਅੰਦਰ ਵੜਾਂਗੇ। ਮੈਂ ਛੇਬੀ ਨੂੰ ਕਿਹਾ ਸੀ ਮੈਂ ਕਿਹਾ ਫੋਨ ਕਰਦੇ ਉਹਨਾਂ ਨੂੰ ਤੈਰਨ ਵਾਲੇ ਜਿਹੜੇ ਕਸ਼ਤੀ ਕੁਸ਼ਤੀ ਲੈ ਕੇ ਆਉਂਦੇ ਨੇ ਇਹਨਾਂ ਵੈਸੇ ਹੰਝੂਆਂ ਦੇ ਵਿੱਚ ਤੈਰ ਜੀ ਤੇ ਇੱਥੇ ਤਾਂ ਕੋਈ ਇਹ ਹੈ ਵੀ ਪਾਣੀ ਜਲ ਆਵੇ ਸਲਾਬ ਤੇ ਜਾਵੇ ਡੁੱਬਦੀ। ਓਏ ਤੁਹਾਡੇ ਡੁੱਬਣ ਤਾਂ ਨਹੀਂ ਆ ਗਿਆ। ਮੈਂ ਕਹਿੰਦਾ ਕਿ ਰੋ ਕੇ ਗੁੱਸੇ ਨਾਲ ਸੈਡ ਹੋ ਕੇ ਉਹ ਅੱਗੋਂ ਫਿਰ ਤਪੇ ਖਲੋਤੀ ਹੈ। ਹਰ ਵੇਲੇ ਦਿਮਾਗ ਤਪਿਆ ਰਹਿੰਦਾ। ਸਿਰਫ ਤੰਗ ਕਰਦੇ ਪਏ ਸਿਰਫ ਮਜ਼ਾਕ ਕਰਦੇ ਸੀ। ਅੱਛਾ ਕੀ ਖਾਣਾ ਹੁਣ ਦੱਸੋ। ਕੋਈ ਸ਼ਾਮ ਨਹੀਂ ਖਾਣੀ ਕੁਲਫਾ ਖਾਣਾ ਨਾ ਸਟ੍ਰਾਬੇਰੀ ਖਾਣੀ ਕੋਈ ਸ਼ਾਮ ਨਹੀਂ ਖਾਣੀ ਸਟ੍ਰਾਬੇਰੀ ਆ ਕਿੱਥੋਂ ਆਈ ਮਾਲਟੇ ਖਾਣੇ ਕੁਛ ਨਹੀਂ ਖਾ ਜਾ ਹਾਂ ਕੰਮ ਕਰ
ਅੱਛਾ ਕਿੰਦਾ ਨਾਮ ਆ ਦਵਾਣਾ ਖਾਣਾ ਦਵਾਨਾ ਫਿਰ ਮੇਰੇ ਕੋਲ ਕੁਛ ਸੁਣਨਾ ਵਾ। ਅੱਧੀ ਰਾਤ ਦਾ ਟਾਈਮ ਹੈ ਕਿ ਚਾਹੀਦੀ ਸ਼ਾਇਦ ਲੈ ਵੀ ਹੁਣ ਮੈਂ ਤੁਹਾਨੂੰ ਪੁੱਛਣ ਡਿਆ ਪਿਆਰ ਨਾਲ ਵੀ ਕੀ ਖਾਣਾ ਐ ਦੱਸਾਂ ਸੰਤਰਾ ਖਾਣਾ ਦੱਸਾਂ ਕੀ ਖਾਣਾ ਅੰਗੂਰ ਨਹੀਂ ਮੈਂ ਦੱਸਾਂ ਕੀ ਖਾਣਾ ਪੁੱਛਦਾ ਨਾ ਉਹ ਤੁਸੀਂ ਪੁੱਛਿਆ ਪੁੱਛਦਾ ਤੇ ਉਹ ਫਿਰ ਲਿਆਉਣਾ ਪੈਣਾ ਮੈਂ ਤੇ ਉਹਨਾਂ ਸ਼ਾਮਾਂ ਦੇ ਨਾਂ ਲੈਣੇ ਜਿਹੜੀਆਂ ਹੁਣ ਲੱਭਣੀਆਂ ਨੇ ਕੈਮਰਾ ਨਾ ਚੱਲਦਾ ਹੁੰਦਾ ਤੇ ਫਿਰ ਮੈਂ ਦੱਸਦੀ ਵੀ ਕੀ ਖਾਣਾ ਚੱਲ ਦੱਸ ਦੇ ਕੀ ਖਾਣਾ ਮੈਂ ਸਮਝ ਤੇ ਗਿਆ ਹੀ ਆ ਕਿਹੜੀ ਹੁਣ ਮੈਨੂੰ ਸੁਣਾਉਣੀ ਆ ਉੱਡਦੀ ਅੱਡੀ ਬਾਤ ਵਿੱਚ ਆ ਜਿਹੜੀ ਬੁੱਢੀ ਹੈ ਨਾ ਜਿਹੜੀ ਖਤੂਨ ਆ ਇਹ ਪਤਲੀ ਹੋ ਗਿਆ ਇਹ ਖਤੂਨ ਪਤਲੀ ਜੇ ਜ਼ਿੰਦਗੀ 'ਚ ਇਹ ਖਤੂਨ ਪਤਲੀ ਹੋ ਗਈ ਨਾ ਜ਼ਿੰਦਗੀ ਦੇ ਜੇ ਇਹ ਖਤੂਨ ਜ਼ਿੰਦਗੀ 'ਚ ਪਤਲੀ ਹੋ ਗਈ ਤੇ ਤੁਸੀਂ ਮੇਰੇ ਕੰਨ ਫੜਾ ਕੇ ਭਾਵੇਂ ਮੈਨੂੰ ਕਿਤੇ ਵੀ ਚੁਰਾਹੇ ਤੇ ਖੜੇ ਕਰ ਲਏ ਸਵੇਰੇ ਕਿਹਾ ਕਿ ਮੈਂ 10 ਸਾਲ 'ਚ ਪਤਲੀ ਹੋਣਾ ਕਿਤੇ ਬਰਾਊਨ ਬ੍ਰੈਡ ਤੇ ਕਿਤੇ ਆਂਡੇ ਹੈ ਤੇ ਹੁਣ ਜਿਹੜਾ ਨਾ ਆ ਬਾਜ਼ਾਰੋਂ ਆਉਂਦੇ ਆ ਵੇਖ ਕਿਤੇ ਨਾਲ ਟਿੱਕੇ ਤੇ ਕਬਾਬ ਚੱਕੀ ਫਿਰਦੇ ਉਹ ਅੱਲਾ ਦੇ ਬੰਦਿਓ ਮੈਂ ਤੁਹਾਨੂੰ ਕਿਹਾ ਸੀ ਕੋਈ ਦਾਲ ਲੈ ਆਇਆ ਜੇ ਕੋਈ ਸਬਜ਼ੀ ਲੈ ਆਇਆ ਜੇ ਠੀਕ ਹੈ ਤੇ ਤੁਸੀਂ ਇੰਜ ਤੁਸੀਂ ਕਰ ਲਈਆਂ ਡਾਈਟਿੰਗਾਂ ਨਾ ਖਾਏ ਮੈਂ ਆਪੇ ਹੀ ਖਾ ਲੂੰਗੀ ਇਹ ਡਾਈਟਿੰਗਾਂ ਹੋਣੀਆਂ ਖਾਉਂਗੀ ਤੇ ਸਵੇਰੇ ਖਾ ਲੂੰਗੀ ਆਹ ਡਾਈਟਿੰਗਾਂ ਹੋਣੀਆਂ ਤੁਹਾਡੀਆਂ ਮੈਂ ਡਾਈਟਿੰਗ ਨਹੀਂ ਕਰਨੀ ਮੈਂ ਡਾਈਟਿੰਗ ਤੋਂ ਬਗੈਰ ਹੀ ਚੰਗੀ ਹੈ ਤੂੰ ਡਾਈਟਿੰਗ ਕਰ ਜਿਹੜੀ ਤੂੰ ਕੱਲ ਡਾਈਟਿੰਗ ਕੀਤੀ ਐਵੇਂ ਦੀ ਡਾਈਟਿੰਗ ਜ਼ਿੰਦਗੀ 'ਚ ਮੈਨੂੰ ਕਰਨੀ ਪਈ ਉਹ ਕੱਲ ਵਾਲੀ ਹੋ ਗਈ ਜਿਹੜੀ ਹੋਣੀ ਸੀ ਹੈ ਤੇ ਆਹ ਤੁਸੀਂ ਡਾਈਟਿੰਗ ਕਰਨ ਦੇ ਆਹ ਡਾਈਟਿੰਗ ਕਰਨ ਦੇ ਮੇਰੇ ਖਿਲਾਫ ਲੱਗੇ ਸੀ ਜੀ ਇਹ ਤੇ ਇਹ ਤੇ ਇਹ ਤੇ ਨਹੀਂ ਇਹ ਬਈ ਸਿੱਧੀ ਗੱਲ ਹੈ ਜ਼ਿੰਦਗੀ ਹੈ ਨਾ ਉਹਨੂੰ ਚੱਜ ਨਾਲ ਜੀਓ ਰੱਬ ਨੇ ਰਿਜ਼ਕ ਦਿੱਤਾ ਸ਼ੁਕਰ ਕਰਕੇ ਖਾਓ ਤੇ ਐਵੇਂ ਤਰਲੇ ਮਾਰਦੇ ਫਿਰੋ ਠੀਕ ਹੈ ਜੀ ਇੱਥੇ ਆਪਾਂ ਕਰਦੇ ਆਂ ਤਾਂ ਵਲੌਗ ਐਂਡ ਸੁਬਾ ਮਿਲਦੇ ਹਾਂ ਇਨਸ਼ਾਅੱਲਾ ਆਪਾਂ ਇੱਕ ਨਵੇਂ ਵਲੌਗ ਦੇ ਵਿੱਚ ਮੈਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਅੱਲਾ ਹਾਫਿਜ਼ ਬਾਏ ਬਾਏ ਵੀਡੀਓ ਤੁਹਾਨੂੰ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰਨਾ ਨਹੀਂ ਭੁੱਲਣਾ ਬਾਏ ਬਾਏ ਇਹ ਵੇਖ ਲਓ ਇਹ ਮੂੰਹ ਵੇਖੋ ਕਿੱਡਾ ਵੱਡਾ ਹੈ ਖਾ ਕੇ ਹੋਇਆ ਕਿਸੇ ਨੇ ਪਟਾਕਾ ਮਾਰ ਦੇਣਾ ਵੇਖ ਵੇਖੋ ਕਿਵੇਂ ਘੂਰੀ ਪਾਉਣ ਨਹੀਂ ਜਿਵੇਂ ਅੱਖਾਂ ਦੇ ਨਾਲ ਹੀ ਮੈਂ ਚੱਕੀ ਮਾਰ ਲੈਂਦੀ ਆ ਕਿ ਮੈਂ ਬਸ ਕਰੋ ਵੀਡੀਓ ਬੰਦੀ ਵੀ ਹੈ ਕੀ ਹੋਇਆ मैं तो कुछ क्या ऐसा? मैं कूच जाओ खाते जाओ